ਦਬਕਾ ਮਾਰੋ ਇਹਨਾਂ ਨੂੰ ਤੇ ਉਦਾਂ ਨਹੀਂ ਮੰਨਣਾ ਦਬਕਾ ਦੇਖੋ ਹੁਣ ਕਿਹਾ ਤਾਂ ਹੈਗਾ ਜੇ ਪ੍ਰਸ਼ਾਸਨ ਨੇ ਢਿੱਲਾ ਕੀਤਾ ਤਾਂ ਗਾਂ ਪ੍ਰਸ਼ਾਸਨ ਦੇ ਖਿਲਾਫ ਅਸੀਂ ਮੋਰਚਾ ਖੋਲਣਾ। ਜਿਹੜਾ ਮਰਜ਼ੀ ਆ ਕੇ ਸਾਨੂੰ ਕਹਿ ਰਿਹਾ ਵੀ ਅਸੀਂ ਆ ਕਰ ਕੀ ਕਾਰਵਾਈ ਕਰ ਲੈਣਗੇ, ਕੀ ਕਾਰਵਾਈ ਕਰ ਉੱਥੇ ਤਾਂ ਮਣੀਪੁਰ ਤੇ ਤਾਂ ਹੋਈ ਨਹੀਂ, ਇੱਥੇ ਤੁਸੀਂ ਕਹਿੰਦੇ ਕਾਰਵਾਈਆਂ ਕਰਾਂਗੇ। ਹਮੇਸ਼ਾ ਹੀ ਪੰਜਾਬ ਅੱਗੇ ਆਇਆ, ਜਦ ਵੀ ਕੇਂਦਰ ਸਰਕਾਰ ਨਾਲ ਮੱਥਾ ਲਾਇਆ ਪੰਜਾਬੀਆਂ ਨੇ ਲਾਇਆ, ਪੰਜਾਬ ਦੇ ਲੋਕ। ਇਹ ਪੰਜਾਬ ਤੋਂ ਗੂੰਜ ਚੱਲੀ ਆ, ਇਹ ਤੁਸੀਂ ਪੂਰੇ ਭਾਰਤ ਦੇ ਵਿੱਚ ਗੂੰਜ ਉੱਠਣੀ ਆ। ਉਹ ਤਾਂ ਕਹਿੰਦੇ ਨੇ ਡਬਲ ਇੰਜਨ ਦੀ ਸਾਡੀ ਸਰਕਾਰ ਹੈ, ਜਿੱਥੇ ਡਬਲ ਇੰਜਨ ਦੀ ਸਰਕਾਰ ਹੁੰਦੀ ਉੱਥੇ ਅਸੀਂ ਹੱਥ ਕਰਾ ਦਿੰਦੇ ਆ। ਹਰਿਆਣਾ ਜਿਹੜੀ ਡਬਲ ਇੰਜਨ ਦੀ ਕੋਈ ਨਹੀਂ, ਇਹ ਕੋਲੇ ਵਾਲੀ ਸਰਕਾਰ ਆ, ਕੋਲੇ ਤੇ ਚੱਲਣ ਵਾਲੀ ਇਹ ਟ੍ਰੇਨ। ਇਹ ਹੁਣ ਸੁਪਰ ਫਾਸਟ ਜਿਹੜੇ ਲੋਕ ਆ ਨਾ, ਆ ਸੁਪਰ ਫਾਸਟ ਜਿਹੜਾ ਮੀਡੀਆ ਆ, ਇਹ ਡਬਲ ਇੰਜਨ ਦੀ, ਇਹ ਡੱਬੇ ਹੀ ਚੱਲਣੇ, ਬਾਮਰ ਇੰਜਨ ਹੀ ਚੱਲਣਾ, ਡੱਬੇ ਡੁੱਬੇ ਕੋਈ ਨਹੀਂ ਹੋਣੇ। ਕਿਸੇ ਨੇ ਇਹਨਾਂ ਨੇ ਸਹਿਮਤੀ ਨਹੀਂ ਦੇਣੀ, ਕਿਸੇ ਭਾਈਚਾਰੇ ਨੇ ਸਹਿਮਤੀ ਨਹੀਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਬੰਦ ਦੀ ਕਾਲ ਜਿਹੜੀ ਦਿੱਤੀ ਗਈ ਸੀ ਉਹ 'ਚ ਸਹਿਯੋਗ ਮਿਲ ਰਿਹਾ ਪ੍ਰਸ਼ਾਸਨ ਵੱਲੋਂ, ਲੋਕਾਂ ਵੱਲੋਂ? ਦੇਖੋ ਜੀ ਪ੍ਰਸ਼ਾਸਨ ਇੱਕ ਵਾਰੀ ਦਬਕਾ ਮਾਰੋ ਇਹਨਾਂ ਨੂੰ ਤੇ ਉਦਾਂ ਨਹੀਂ ਮੰਨਣਾ ਦੇਖੋ ਹੁਣ ਕਿਹਾ ਤਾਂ ਹੈਗਾ ਜੇ ਪ੍ਰਸ਼ਾਸਨ ਨੇ ਢਿੱਲਾ ਕੀਤਾ ਤਾਂ ਗਾਂ ਪ੍ਰਸ਼ਾਸਨ ਦੇ ਖਿਲਾਫ ਅਸੀਂ ਮੋਰਚਾ ਖੋਲਣਾ। ਜੇ ਪ੍ਰਸ਼ਾਸਨ ਨੇ ਨਾ ਕੋਈ ਢਿੱਲੀ ਕਾਰਗੁਜ਼ਾਰੀ ਅਸੀਂ ਦੇਖ ਰਹੇ ਆ, ਪ੍ਰਸ਼ਾਸਨ ਸਾਨੂੰ ਕਹਿੰਦਾ ਨਾ ਕਮਾ ਰਿਹਾ ਆ, ਨਹੀਂ ਤਾਂ ਪ੍ਰਸ਼ਾਸਨ ਦੇ ਖਿਲਾਫ ਅਸੀਂ ਮੋਰਚਾ ਖੋਲਣਾ, ਖਾਸ ਕਰ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਦੇ ਖਿਲਾਫ। ਤੁਸੀਂ ਪਹਿਲਾਂ ਨਹੀਂ ਇਨਫੋਰਮ ਕੀਤਾ ਕਿ ਸਾਰਾ ਬੰਦਾ ਦੱਸਿਆ ਆ, ਬਾਰ-ਬਾਰ ਅਸੀਂ ਪ੍ਰੈਸ ਕਾਨਫਰੰਸਾਂ ਕਰ ਰਹੇ ਆ, ਵੀਡੀਓ ਪਾ ਰਹੇ ਆ, ਦੱਸ ਰਹੇ ਆ, ਅਖਬਾਰਾਂ ਦੇ ਵਿੱਚ ਆ ਰਿਹਾ। ਹੋਰ ਪ੍ਰਸ਼ਾਸਨ ਨੂੰ ਕਿੱਦਾਂ ਪਤਾ ਲੱਗੂਗਾ? ਪ੍ਰਸ਼ਾਸਨ ਕਿਤੇ ਸੁੱਤਾ ਪਿਆ ਆ? ਇਹ ਗੱਲ ਨਾ ਇਹ ਹੋਵੇ ਵੀ ਸਾਨੂੰ ਖਿਲਾਫ ਹੀ ਜ਼ਿਲ੍ਹਾ ਪ੍ਰਸ਼ਾਸਨ ਆ ਜਲੰਧਰ ਦੇ ਖਿਲਾਫ ਮੋਰਚਾ ਖੋਲਣਾ ਪਵੇ। ਜੇ ਇਹਨਾਂ ਨੇ ਕੋਆਪਰੇਟ ਨਹੀਂ ਕੀਤਾ, ਸਾਰੇ ਪਾਸਿਓਂ ਕਈ ਜਗ੍ਹਾ ਦੇ ਮੋਟਰਸਾਈਕਲ ਲੰਘਦੇ ਆ, ਗੱਡੀਆਂ ਲੰਘਦੀਆਂ, ਇਹ ਕਿਉਂ ਨਹੀਂ ਕਰ ਰਿਹਾ? ਇਹ ਕੰਮ ਪੁਲਿਸ ਦਾ ਆ, ਤੇ ਪੁਲਿਸ ਸਾਨੂੰ ਕਹਿੰਦੇ ਜੇ ਸਾਡੇ ਬੰਦਿਆਂ ਨੇ ਕਿਸੇ ਨੇ ਜੇ ਦਬਾਅ ਪਾਉਣ ਦੀ ਕੋਸ਼ਿਸ਼ ਕਰੇ, ਜ਼ਿਲ੍ਹਾ ਪ੍ਰਸ਼ਾਸਨ ਤੇ ਦਬਾਅ ਦਬੂ ਸਾਡੇ ਤੇ ਨਹੀਂ ਚੱਲਣਾ। ਅਸੀਂ ਆਪਣੇ ਰਾਈਟਸ ਨੂੰ, ਆਪਣੇ ਹੱਕਾਂ ਤੇ ਆਪਣੇ ਅਧਿਕਾਰਾਂ ਨੂੰ ਜਾਣਦੇ ਆ। ਸਾਡਾ ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਿਕ ਅਧਿਕਾਰ ਆ, ਪ੍ਰਸ਼ਾਸਨ ਸਾਨੂੰ ਕਿੱਦਾਂ ਰੋਕ ਲਊਗਾ? ਜਿਹੜਾ ਮਰਜ਼ੀ ਆ ਕੇ ਸਾਨੂੰ ਕਹਿ ਰਿਹਾ ਵੀ ਅਸੀਂ ਆ ਕਰ ਕੀ ਕਾਰਵਾਈ ਕਰ ਲੈਣਗੇ, ਕੀ ਕਾਰਵਾਈ ਕਰ ਉੱਥੇ ਤਾਂ ਮਣੀਪੁਰ ਤੇ ਤਾਂ ਹੋਈ ਨਹੀਂ, ਇੱਥੇ ਤੁਸੀਂ ਕਹਿੰਦੇ ਕਾਰਵਾਈਆਂ ਕਰਾਂਗੇ। ਇੱਦਾਂ ਦੀਆਂ ਫੋਕੀਆਂ ਧਮਕੀਆਂ ਤੋਂ ਮਸੀਹ ਭਾਈਚਾਰਾ, ਵਾਲਮੀਕੀ ਭਾਈਚਾਰਾ, ਰਵਿਦਾਸੀ ਭਾਈਚਾਰਾ, ਸਿੱਖ ਭਾਈਚਾਰਾ ਡਰਨ ਵਾਲਾ ਨਹੀਂ। ਇੱਥੇ ਲੋਕ ਅਣਖੀ ਲੋਕ ਆ, ਅਣਖੀ ਲੋਕ ਨਹੀਂ ਡਰਨ ਵਾਲੇ। ਅਸੀਂ ਮਣੀਪੁਰ ਦੇ ਲੋਕਾਂ ਲਈ ਹਾਂ ਦਾ ਨਾਰਾ ਮਾਰ ਰਹੇ ਹਾਂ ਕਿ ਮਣੀਪੁਰ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ, ਉੱਥੇ ਰਾਸ਼ਟਰਪਤੀ ਰਾਜ ਲੱਗ ਸਕੇ। ਤੇ ਕੇਂਦਰ ਸਰਕਾਰ ਦੇਖੋ 3 ਮਹੀਨੇ ਹੋ ਚੁੱਕੇ ਆ, ਬੀਜੇਪੀ ਸਰਕਾਰ ਸੁੱਤੀ ਪਈ ਆ। ਕਿਉਂ ਨਹੀਂ ਸੀਐਮ ਬਰਖਾਸਤ ਕੀਤਾ ਇਹਨਾਂ ਨੇ? ਦੇਖੋ 3 ਮਹੀਨੇ ਹੋ ਗਏ, ਜਿਹੜੀ ਬੀਜੇਪੀ ਸਰਕਾਰ ਆ ਇਹ ਆਪਣੀ ਐਡ ਕਰਾ ਰਹੀ ਹੈ, ਐਡ ਵੀ ਪੂਰੇ ਭਾਰਤ ਅੰਦਰ ਸਾਡੀ ਐਡ ਹੋਵੇ, ਵੀ ਇਹ ਦੰਗੇ ਕਰਾ ਕੇ ਇਹ ਸਾਰਾ ਪਿੱਛੇ ਰਾਜਨੀਤਿਕ ਤਾਕਤਾਂ ਦਾ ਹੱਥ ਆ। ਜਿਹੜੇ ਇਹੋ ਜਿਹੇ ਸੰਗਠਨ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਮਤਲਬ ਸਾਡੇ ਜਿਹੜੇ ਵਾਲਮੀਕੀ ਭਾਈਚਾਰਾ, ਰਵਿਦਾਸੀ ਭਾਈਚਾਰਾ, ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ, ਮੁਸਲਿਮ ਭਾਈਚਾਰਾ, ਇਹ ਦੰਗੇ ਕਰਾਉਣ ਦਾ ਯਤਨ ਕਰ ਰਹੇ ਆ। ਇਹ ਕੀ 2024 ਇਲੈਕਸ਼ਨ ਕਰਕੇ ਕਿਉਂ ਹੋ ਰਿਹਾ? ਹੋਰ ਕੀ ਆ? ਦੇਖੋ ਮਣੀਪੁਰ ਦਾ ਧਿਆਨ ਭਟਕਾਉਣ ਦੇ ਹੀ ਇਹਨਾਂ ਨੇ ਹੁਣ ਕੀ ਆ ਹਰਿਆਣੇ 'ਚ ਦੇਖੋ ਕੀ ਹੋਇਆ, ਫਿਰ ਰਾਜਸਥਾਨ 'ਚ ਕਿ ਮਣੀਪੁਰ ਦੇ ਮਸਲੇ ਤੋਂ ਲੋਕਾਂ ਦਾ ਧਿਆਨ ਭਟਕੇ। ਮਣੀਪੁਰ ਦੇ ਵਿੱਚ ਜੋ ਇਹਨਾਂ ਨੇ ਕੀਤਾ ਉਹ ਸ਼ਰਮਸਾਰ ਆ, ਆਪਣੀਆਂ ਨਲਾਇਕੀਆਂ, ਆਪਣੀਆਂ ਗਲਤੀਆਂ ਨੂੰ ਲੁਕਾਉਣ ਦਾ ਯਤਨ ਕਰ ਰਹੇ ਆ। ਤੇ ਅਸੀਂ ਜਿਹੜਾ ਆਪਣਾ ਪ੍ਰੋਟੈਸਟ ਦਾ ਜਾਰੀ ਰੱਖਾਂਗੇ। ਜੇ ਪ੍ਰਸ਼ਾਸਨ ਨੇ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤੇ ਆਉਣ ਵਾਲੇ ਸਮੇਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਦੇ ਖਿਲਾਫ ਮੋਰਚਾ ਖੋਲਾਂਗੇ। ਤੁਹਾਡੇ ਵੱਲੋਂ ਕੋਈ ਅਲਟੀਮੇਟ ਦਿੱਤਾ ਗਿਆ ਜੀ? ਦਿੱਤਾ ਗਿਆ ਆ, ਹੋਰ ਕਿੱਦਾਂ ਦੇਣਾ ਦੱਸੋ? ਅਸੀਂ ਇੱਥੇ ਜੇ ਹੁਣ 5 ਵਜੇ ਤੱਕ ਤੁਹਾਡੇ ਨਾਲ ਸਹਿਯੋਗ ਨਹੀਂ ਕਰਦਾ ਪ੍ਰਸ਼ਾਸਨ ਤਾਂ ਤੁਹਾਡੀ ਅਗਲੀ ਰਣਨੀਤੀ ਕੀ ਆ? ਤੁਸੀਂ ਪੰਜਾਬ ਬੰਦ ਜਿਹੜਾ ਨਾ, ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਣਾ, ਅਸੀਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦੇਣਾ। ਇੱਕ ਹੋਰ ਗੱਲ ਬਹੁਤ ਸੁਣਨ ਨੂੰ ਮਿਲ ਰਹੀ ਆ, ਸਾਰੇ ਇਹ ਕਹਿ ਰਹੇ ਆ ਵੀ ਘਟਨਾ ਮਣੀਪੁਰ ਦੀ ਆ, ਪੰਜਾਬ ਕਾਹਤੇ ਬੰਦ ਕਰੀ ਜਾਂਦੇ, ਉੱਥੇ ਵਾਲੇ ਹੋਰ ਕੋਈ ਸਟੇਟਾਂ ਵਾਲਾ ਤਾਂ ਬੋਲਦਾ ਨਹੀਂ। ਇਹ ਗੱਲ ਕਹੀ ਗੱਲ ਸੁਣੋ ਮੇਰਾ ਭਰਾ, ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਪੰਜਾਬ ਦੇ ਵਿੱਚ ਲੋਕ ਅਣਖੀ ਲੋਕ ਆ, ਪੰਜਾਬ ਦੇ ਵਿੱਚ ਲੋਕ ਅਣਖੀ ਆ, ਉਹ ਅਣਖੀ ਲੋਕ ਆ, ਉਹ ਸਮਝਦੇ ਆ ਇਨਸਾਨੀਅਤ ਦੀ ਲੜਾਈ ਲੜਨਾ। ਹਮੇਸ਼ਾ ਹੀ ਪੰਜਾਬ ਅੱਗੇ ਆਇਆ, ਜਦ ਵੀ ਕੇਂਦਰ ਸਰਕਾਰ ਨਾਲ ਮੱਥਾ ਲਾਇਆ ਪੰਜਾਬੀਆਂ ਨੇ ਲਾਇਆ, ਪੰਜਾਬ ਦੇ ਲੋਕ। ਇਹ ਪੰਜਾਬ ਤੋਂ ਗੂੰਜ ਚੱਲੀ ਆ, ਇਹ ਤੁਸੀਂ ਪੂਰੇ ਭਾਰਤ ਦੇ ਵਿੱਚ ਗੂੰਜ ਉੱਠਣੀ ਆ। ਜਿਹੜੀ ਅੱਜ ਬੰਦ ਦੀ ਕਾਲ ਦਿੱਤੀ ਗਈ ਆ, ਇਹ ਪੂਰੇ ਭਾਰਤ ਦੇ ਵਿੱਚ ਗੂੰਜ ਉੱਠਣੀ ਆ। ਇਸ ਟਾਈਮ ਮੋਦੀ ਸਰਕਾਰ ਦੇ ਹੱਥਾਂ ਪੈਰਾਂ ਦੀ ਬਣੀ ਹੋਈ ਆ। ਇਹ ਕਦੀ ਕਿਸਾਨ ਭਰਾਵਾਂ ਦੇ ਖਿਲਾਫ ਕੋਈ ਬਿੱਲ ਲੈ ਆਉਂਦੇ, ਕਦੀ ਕੁਛ ਮੁਸਲਿਮ ਭਾਈਚਾਰੇ ਉੱਤੇ ਅਤਿਆਚਾਰ ਕਰਦੇ, ਕਦੀ ਨਵੇਂ ਬਿੱਲ ਲੈ ਕੇ ਆ ਜਾਂਦੇ ਆ। ਇਹ ਸਮਾਜ ਨੂੰ ਡਿਸਟਰਬ ਕਰ ਰਿਹਾ ਆ, ਇਹ ਦੇਸ਼ ਨੂੰ ਤਰੱਕੀ ਵੱਲ ਤਾਂ ਕਿਤੇ ਵੀ ਨਹੀਂ ਲੈ ਕੇ ਜਾ ਰਿਹਾ।
ਭਾਜਪਾ ਸਰਕਾਰ ਤਾਂ ਵੇਚਣ 'ਚ ਲੱਗੀ ਹੋਈ ਆ। ਇੱਕ ਹੋਰ ਗੱਲ, ਨਹੀਂ ਅੱਜ ਕੋਆਪਰੇਟ ਕਰ ਰਹੀ। ਅੱਜ ਪੰਜਾਬ ਸਰਕਾਰ ਵੀ ਨਹੀਂ ਕੋਆਪਰੇਟ ਕਰ ਰਹੀ ਆ। ਅਸੀਂ ਕਿਹਾ ਸੀ ਅੱਜ ਪੰਜਾਬ ਬੰਦ ਆ, ਇਹਨਾਂ ਨੇ ਸਾਨੂੰ ਕਿਹਾ ਕਿ ਇਹ ਸਾਰੇ ਸਰਕਾਰੀ ਸਕੂਲ ਬੰਦ ਹੋਣਗੇ, ਲੇਕਿਨ ਅੱਜ ਸਾਰੇ ਸਕੂਲ ਵੀ ਖੁੱਲੇ ਹੋਏ ਆ, ਹਾਈਵੇ ਵੀ ਚੱਲ ਰਹੇ ਆ, ਸਾਰਾ ਕੁਝ ਚੱਲ ਰਿਹਾ। ਅੱਜ ਮੈਂ ਦੇਖਿਆ ਸਕੂਲ ਸਾਰੇ ਖੁੱਲੇ ਹੋਏ ਆ। ਇਹਨਾਂ ਨੇ ਸਾਡੇ ਨਾਲ ਕੀ ਸਾਥ ਕੀਤਾ? ਸਾਡੀਆਂ ਸਰਕਾਰਾਂ ਸਾਡੇ ਨਾਲ ਕੋਈ ਵੀ ਕੋਆਪਰੇਟ ਨਹੀਂ ਕਰਦੀ। ਜਦ ਕੋਈ ਵੀ ਘਟ ਜਵੇ ਜੇ ਸਕੂਲਾਂ ਨੂੰ ਬੰਦ ਕਰਨਾ ਇੱਕ ਪੰਜਾਬ ਦੇ ਮੁੱਖ ਮੰਤਰੀ ਦਾ ਫਰਜ਼ ਬਣਦਾ ਸੀ। ਠੀਕ ਆ, ਪੰਜਾਬ ਦਾ ਮੁੱਖ ਮੰਤਰੀ ਵੀ ਕੁਝ ਨਹੀਂ ਬੋਲ ਰਿਹਾ ਆ। ਜੇ ਵਾਕਿਆ ਹੀ ਆਮ ਆਦਮੀ ਪਾਰਟੀ ਨੂੰ ਸਾਡੇ ਨਾਲ ਹਮਦਰਦੀ ਆ, ਮਸੀਹ ਭਾਈਚਾਰੇ ਨਾਲ ਹਮਦਰਦੀ ਆ, ਮਣੀਪੁਰ ਦੇ ਲੋਕਾਂ ਨਾਲ ਹਮਦਰਦੀ ਆ, ਤੇ ਹਾਂ ਦਾ ਨਾਰਾ ਪੰਜਾਬ 'ਚੋਂ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਆ ਕੇ ਮਾਰ ਨਹੀਂ ਰਿਹਾ। ਦੇਖੋ ਇਹ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਆ, ਇਹ ਇਸੇ ਲਈ ਕਰਕੇ ਦਿੱਤੀ ਗਈ ਆ ਜਿਹੜੇ ਕੇਂਦਰ ਸਰਕਾਰ ਜਾਗੇ, ਜਲਦ ਤੋਂ ਜਲਦ ਮਣੀਪੁਰ ਦੇ ਵਿੱਚ ਰਾਸ਼ਟਰਪਤੀ ਰਾਜ ਲਾ ਕੇ ਉੱਥੇ ਦੀ ਸ਼ਾਂਤੀ ਮੁੜ ਤੋਂ ਬਹਾਲ ਕੀਤੀ ਜਾਵੇ। ਇੱਕ ਸਵਾਲ ਮਸੀਹ ਭਾਈਚਾਰਾ ਇਸ ਟਾਈਮ ਕੁੱਕੀ ਭਾਈਚਾਰੇ ਦੇ ਨਾਲ ਖੜਾ ਹੈ ਜਾਂ ਫਿਰ ਉਹ ਮਤਈ ਭਾਈਚਾਰੇ ਦੇ ਨਾਲ ਖੜਾ ਹੈ ਜਾਂ ਫਿਰ ਉੱਥੇ ਸਿਰਫ ਸ਼ਾਂਤੀ ਚਾਹੁੰਦਾ ਹੈ ਇਸ ਲਈ ਇਕੱਠੇ? ਦੇਖੋ ਜਿਹੜਾ ਕੁੱਕੀ ਤੇ ਨਾਗਾ ਸਮਾਜ ਆ ਉਹ ਐਸਟੀ ਸਮਾਜ ਆ, ਆਦੀਵਾਸੀ ਲੋਕ ਨੇ, ਸ਼ਡਿਊਲ ਟ੍ਰਾਈਬ ਲੋਕ ਨੇ, ਲੇਕਿਨ ਉਹਨਾਂ ਨੇ ਧਰਮ ਕ੍ਰਿਸਚਨ ਅਪਣਾਇਆ ਆ। ਲੇਕਿਨ ਇੱਥੇ ਧਰਮ ਦੀ ਗੱਲ ਨਹੀਂ, ਇੱਥੇ ਇਨਸਾਨੀਅਤ ਦੀ ਗੱਲ ਆ। ਜਿਹੜਾ ਔਰਤਾਂ ਦੇ ਨਾਲ ਉੱਥੇ ਅਤਿਆਚਾਰ ਕੀਤਾ, ਇਹ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਧਰਮ ਦੀ ਲੜਾਈਆਂ ਤੋਂ ਕਰਾਉਣਾ ਚਾਹੁੰਦੇ ਆ। ਧਰਮ ਦਾ ਜਾਤੀ ਦੇ ਧਰਮਾਂ ਦੇ ਨਾਂ ਤੇ ਹਮੇਸ਼ਾ ਬੀਜੇਪੀ ਲੜਾਈਆਂ ਕਰਾਉਂਦੀ ਰਹੀ ਆ ਪਾਰਟੀ। ਕਿਉਂ? ਜੇ ਬੀਜੇਪੀ ਪਾਰਟੀ ਨੂੰ ਹਮਦਰਦੀ ਆ, ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਅੱਗੇ, ਮਾਨਯੋਗ ਪ੍ਰਧਾਨ ਮੰਤਰੀ ਜੀ ਅੱਗੇ ਅਪੀਲ ਕਰਦਾ, ਜੇ ਤਾਂ ਨਾ ਹਮਦਰਦੀ ਆ ਨਾ ਤੇ ਮੈਂ ਕਹਿੰਦਾ ਇਸ ਹਫ਼ਤੇ ਦੇ ਅੰਦਰ ਮਣੀਪੁਰ ਦੇ ਵਿੱਚ ਰਾਸ਼ਟਰਪਤੀ ਰਾਜ ਲਾ ਕੇ ਉੱਥੇ ਦੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਪਰ ਉਹ ਤਾਂ ਕਹਿੰਦੇ ਨੇ ਡਬਲ ਇੰਜਨ ਦੀ ਸਾਡੀ ਸਰਕਾਰ ਹੈ। ਜਿੱਥੇ ਡਬਲ ਇੰਜਨ ਦੀ ਸਰਕਾਰ ਹੁੰਦੀ ਉੱਥੇ ਅਸੀਂ ਹੱਥ ਕਰਾ ਦਿੰਨੇ ਆ। ਹਰਿਆਣੇ ਚ ਨੂੰਹ ਚ ਵੀ ਘਟਨਾ ਹੋ ਚੁੱਕੀ ਹੈ, ਉੱਥੇ ਵੀ ਇਹਨਾਂ ਦੀ ਮਣੀਪੁਰ ਚ ਵੀ ਸਰਕਾਰ ਹੈ। ਘਟਨਾ ਉੱਥੇ ਵੀ ਬਹੁਤ ਵੱਡੇ ਪੱਧਰ ਤੇ ਪਿਛਲੇ 3 ਮਹੀਨਿਆਂ ਤੋਂ ਹੋ ਰਹੀ ਹੈ। 200 ਤੋਂ ਵੱਧ ਘਰ ਇੱਕ ਪਾਸੇ ਕੁੱਕੀ ਦੇ ਜਲ ਚੁੱਕੇ ਨੇ, ਦੂਜੇ ਪਾਸੇ ਮਤਈਆਂ ਦੇ 200 ਤੋਂ ਵੱਧ ਜਲ ਚੁੱਕੇ ਨੇ। ਪਰ ਕੀ ਡਬਲ ਇੰਜਨ ਦੀ ਸਰਕਾਰ ਆਹ ਕੁਝ ਕਰਾਉਂਦੀ? ਕੀ ਜਿਹੜੀ ਡਬਲ ਇੰਜਨ ਦੀ ਕੋਈ ਨਹੀਂ, ਇਹ ਕੋਲੇ ਵਾਲੀ ਸਰਕਾਰ ਆ, ਕੋਲੇ ਤੇ ਚੱਲਣ ਵਾਲੀ ਇਹ ਟ੍ਰੇਨ। ਇਹ ਹੁਣ ਸੁਪਰ ਫਾਸਟ ਜਿਹੜੇ ਲੋਕ ਆ ਨਾ, ਆ ਸੁਪਰ ਫਾਸਟ ਜਿਹੜਾ ਮੀਡੀਆ ਆ, ਇਹ ਡਬਲ ਇੰਜਨ ਦੀ, ਇਹ ਡੱਬੇ ਹੀ ਚੱਲਣੇ, ਮਰ ਇੰਜਨ ਹੀ ਚੱਲਣਾ, ਡੱਬੇ ਕੋਈ ਨਹੀਂ ਹੋਣੇ। ਕਿਸੇ ਨੇ ਇਹਨਾਂ ਨੇ ਸਹਿਮਤੀ ਨਹੀਂ ਦੇਣੀ, ਕਿਸੇ ਭਾਈਚਾਰੇ ਨੇ ਸਹਿਮਤੀ ਨਹੀਂ। ਜੇ ਇਹਨਾਂ ਨੂੰ ਡੱਬੇ ਸਮਝਦੇ ਆ ਨਾ, ਡਬਲ ਇੰਜਨ ਦੀ ਸਰਕਾਰ ਦਾ ਮਤਲਬ, ਕਹਿਣ ਦਾ ਮਤਲਬ ਇਹਨਾਂ ਦੇ ਇਹ ਆ, ਇਹ ਦੂਜੇ ਸਮਾਜਾਂ ਨੂੰ ਆਪਣੇ ਡੱਬੇ ਸਮਝਦੇ ਵੀ ਸਾਡੇ ਮਗਰ ਚੱਲਣਗੇ। ਇਹ ਡੱਬੇ ਕੋਈ ਨਹੀਂ ਚੱਲਣੇ। ਹੁਣ ਜਿਹੜਾ ਵਾਲਮੀਕੀ ਭਾਈਚਾਰਾ, ਰਵਿਦਾਸੀ ਭਾਈਚਾਰਾ, ਮੁਸਲਿਮ ਭਾਈਚਾਰਾ, ਕ੍ਰਿਸਚਨ ਭਾਈਚਾਰਾ, ਸਿੱਖ ਭਾਈਚਾਰਾ ਆਪ ਹੀ ਇੰਜਣ ਬਣ ਜਾਣਾ। ਇਹ ਇੰਜਣ ਹੁਣ ਦੇਖਿਓ, ਇਹ ਭਾਈਚਾਰਿਆਂ ਨੇ ਇੰਜਣ ਬਣਨਾ। ਇਹਨਾਂ ਦਾ ਇੰਜਣ ਬਹੁਤ ਪੁਰਾਣਾ ਆ, ਉਹਦੀ ਤਾਂ ਸਰਵਿਸ ਕਰਾਉਣ ਵਾਲੀ ਹੋਈ ਆ। ਇਹ ਪੁਰਾਣਾ ਇੰਜਣ ਹੀ ਲਈ ਫਿਰਦੇ ਆ। ਹਿੰਦੂ ਤਵੀ ਏਜੰਡੇ ਨੂੰ ਕਿੱਦਾਂ ਦੇਖਦੇ ਆ? ਹਿੰਦੂ ਤਵੀ ਏਜੰਡਾ ਬਹੁਤ ਉਭਾਰਿਆ ਜਾਂਦਾ ਇਸ ਸਰਕਾਰ ਦੇ ਵੱਲੋਂ, ਆਰਐਸਐਸ ਦਾ ਵਰਤੋਂ। ਇਹ ਦੇਸ਼ ਦੇ ਅੰਦਰ ਡੈਮੋਕ੍ਰੇਸੀ ਆ, ਇੱਥੇ ਲੋਕਤੰਤਰ ਆ, ਕੋਈ ਹਿੰਦੂ ਰਾਸ਼ਟਰ ਨਹੀਂ ਇੱਥੇ, ਇਹ ਭਾਰਤ ਆ। ਲੇਕਿਨ ਹਿੰਦੂ ਰਾਸ਼ਟਰ ਦਾ ਨਾਰਾ ਦੇ ਕੇ ਦੰਗੇ ਕਰਾਉਣ ਦਾ ਯਤਨ ਕੀਤਾ ਜਾ ਰਿਹਾ ਆ। ਇਹ ਦੰਗੇ ਕਰਾਉਣ ਦਾ ਯਤਨ ਕੀਤਾ ਜਾ ਰਿਹਾ, ਤੇ ਜਿਹੜੇ ਦੰਗੇ ਹੋ ਰਹੇ ਆ ਇਹਦੇ ਪਿੱਛੇ ਵੱਡੀ ਯੋਗਦਾਨ ਜਿਹੜੇ ਹੈ ਨਾ ਇਦਾਂ ਦੇ ਜਿਹੜੇ ਸੰਗਠਨ ਨੇ, ਜਿਹੜੇ ਮਸੀਹ ਵਿਰੋਧੀ ਸੰਗਠਨ ਨੇ, ਇਹ ਸਿੱਖ ਭਾਈਚਾਰੇ ਵਿਰੋਧੀ ਸੰਗਠਨ ਨੇ, ਇਹ ਜਿਹੜੇ ਸੰਗਠਨ ਆ ਇਹ ਉਹਨਾਂ ਦੀਆਂ ਸ਼ਰਾਰਤਾਂ ਆ, ਇਹ ਉਹੀ ਕਰ ਰਹੇ ਆ। ਵੱਡੀ ਗਿਣਤੀ ਦੇ ਵਿੱਚ ਆਰਐਸਐਸ ਜਿਹੜੀ ਆ ਮਣੀਪੁਰ ਦੇ ਵਿੱਚ ਆ, ਇਹ ਸਾਰੇ ਦੰਗੇ ਉਧਰੋਂ ਕਰਾਏ ਗਏ ਆ। ਭਾਜਪਾ ਦੀ ਮਿਲੀ ਜੁਲੀ ਭੁਗਤ ਨਾਲ ਹੀ ਸਭ ਕੁਝ ਹੋਇਆ ਆ। ਇੱਕ ਸਵਾਲ ਸ਼ਾਇਦ ਖਟਕੇ ਥੋੜਾ ਜਿਹਾ, ਪਰ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਲਗਾਤਾਰ ਕਰੀਬ 19 ਲੋਕਾਂ ਤੇ ਐਨਐਸਏ ਲੱਗੀ। ਉੱਥੇ ਹੁਣ ਜੋ ਕੁਝ ਹੋ ਰਿਹਾ ਉਸ ਤੋਂ ਬਾਅਦ ਕੋਈ ਐਨਐਸਏ ਦੀ ਹਾਲੇ ਤੱਕ ਕੋਈ ਖਬਰ ਨਹੀਂ ਆਈ ਵੀ ਕਿਸੇ ਤੇ ਲੱਗੀ ਹੋਵੇ। ਕਿ ਐਨਐਸਏ ਸਿਰਫ ਪੰਜਾਬੀਆਂ ਲਈ ਹੈ? ਇਹ ਐਨਐਸਏ ਉਹਨਾਂ ਦੇ ਲੱਗਦਾ, ਇਹਨਾਂ ਦੇ ਜਿਹੜੇ ਹੈ ਨਾ ਮਨੂਵਾਦੀ ਸੰਤ ਆ, ਮਨੂਵਾਦੀ ਸੰਤ ਜਿਹੜੀ ਸੋਚ ਰੱਖਦੇ ਆ, ਹਿੰਦੂ ਰਾਸ਼ਟਰ ਦਾ ਨਾਰਾ ਲਾਉਂਦੇ ਆ। ਮੈਂ ਗੱਲ ਕਰਦਾ ਪੰਜਾਬ ਇੱਕ ਗੁਲਦਸਤਾ ਆ ਜਿਹੜਾ ਸਾਰੇ ਧਰਮਾਂ ਨਾਲ ਬਣ ਕੇ ਮਿਲਿਆ ਆ, ਹਿੰਦੂ, ਮੁਸਲਿਮ, ਸਿੱਖ, ਈਸਾਈ। ਲੇਕਿਨ ਜਿਹੜੇ ਕੱਟੜਪੰਥੀ ਸੋਚ ਰੱਖਦੇ ਆ ਨਾ, ਉਹ ਹਿੰਦੂ ਭਾਈਚਾਰੇ ਨੂੰ ਅੱਗੇ ਰੱਖ ਕੇ ਸਹਿਮਤੀ ਲੈਂਦੇ ਆ ਵੀ ਹਿੰਦੂ ਰਾਸ਼ਟਰ ਚਾਹੁੰਦੇ ਆ। ਮੇਰੀ ਗੱਲ ਸੁਣਿਓ ਕਿ ਹਿੰਦੂ ਰਾਸ਼ਟਰ ਇਹ ਚਾਹੁੰਦੇ ਆ, ਕਿਉਂ ਚਾਹੁੰਦੇ ਆ? ਵੀ ਹਿੰਦੂ ਭਾਈਚਾਰੇ ਦੀ ਮੈਜੋਰਿਟੀ ਆ, ਅਸੀਂ ਮਿਨੋਰਿਟੀ ਦੇ ਵਿੱਚ ਆ, ਘੱਟ ਗਿਣਤੀ ਦੇ ਵਿੱਚ, ਹਿੰਦੂ ਭਾਈਚਾਰੇ ਦੀਆਂ ਵੋਟਾਂ ਲੈਣ ਲਈ। ਲੇਕਿਨ ਜਿਹੜੇ ਹਿੰਦੂ ਭਾਈਚਾਰਾ ਗੱਲ ਨੂੰ ਸਮਝਦੇ ਆ, ਉਹ ਹਾਂ ਦਾ ਨਾਰਾ ਲਾ ਰਿਹਾ। ਬਹੁਤ ਸਾਰੇ ਹਿੰਦੂ ਸੰਗਠਨ ਜਿਹੜੇ ਪੰਜਾਬ ਦਾ ਜੇਕਰ ਗੱਲ ਕਰੀਏ, ਪੰਜਾਬ ਦਾ ਹਿੰਦੂ ਉਹ ਵਾਲਾ ਹਿੰਦੂ ਨਹੀਂ ਆ, ਇਹ ਅਕਸਰ ਗੱਲ ਹੁੰਦੀ ਆ, ਇਹ ਉਹਨਾਂ ਦੇ ਏਜੰਡੇ 'ਚ ਨਹੀਂ ਆਉਂਦਾ। ਪੰਜਾਬ ਦਾ ਹਿੰਦੂ ਸਹਿਮਤੀ ਦੇ ਰਿਹਾ ਆ। ਅੱਜ ਵਾਲਮੀਕੀ ਭਾਈਚਾਰਾ ਹਿੰਦੂ ਸਮਾਜ ਨਾਲ ਸੰਬੰਧ ਰੱਖਦਾ, ਰਵਿਦਾਸੀਆ ਸਮਾਜ ਜਿਹੜਾ ਹਿੰਦੂ ਸਮਾਜ ਦਾ ਸੰਗਠਨ ਰੱਖਦਾ, ਬਹੁਤ ਸਾਰੇ ਇਹੋ ਜਿਹੇ
ਜਾਤੀਆਂ ਆ ਜਿਹੜੇ ਹਿੰਦੂ ਸਮਾਜ ਨਾਲ ਸੰਗਠਨ ਸੰਬੰਧ ਰੱਖਦੇ ਆ, ਜਿਹਦੇ ਵਿੱਚ ਅੱਜ ਉਹਨਾਂ ਨੇ ਸਹਿਯੋਗ ਦਿੱਤਾ, ਹਾਂ ਦਾ ਨਾਰਾ ਵੀ ਮਾਰਿਆ। ਲੇਕਿਨ ਜਿਹੜੇ ਕੱਟੜਪੰਥੀ ਲੋਕ ਆ, ਜਿਹੜੇ ਇਦਾਂ ਦੇ ਮੰਨੂਵਾਦੀ ਸੋਚ ਰੱਖਣ ਵਾਲੇ, ਹਿੰਦੂ ਭਰਾ ਮਾੜੇ ਨਹੀਂ, ਲੇਕਿਨ ਜਿਹੜੀ ਮੰਨੂ ਸਮਿਰਤੀ ਇਹ ਲਾਗੂ ਕਰਨਾ ਚਾਹੁੰਦੇ ਆ, ਸਾਡੇ ਗਲਾਂ 'ਚ ਕੁੱਜੇ ਪਾਉਣਾ ਚਾਹੁੰਦੇ ਆ, ਸਾਡੇ ਪਿੱਛੇ ਝਾੜੂ ਲਾਉਣਾ ਚਾਹੁੰਦੇ ਆ, ਸਾਨੂੰ ਦਬਾਉਣਾ ਚਾਹੁੰਦੇ, ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ। ਕਦੀ ਇਹ ਇੰਟਰਨੈਟ ਬੰਦ ਕਰ ਦਿੰਦੇ, ਕਦੀ ਕਈ ਕੁਛ ਇੰਟਰਨੈਟ ਬੰਦ ਕਰ ਦਿੰਦੇ, ਕਦੀ ਕਰਫਿਊ ਲਾ ਦਿੰਦੇ ਆ। ਗੱਲ ਇਹ ਆ ਵੀ ਜੇ ਭਾਜਪਾ ਸਰਕਾਰ ਇਹੋ ਜਿਹਾ ਰਵੱਈਆ ਵਰਤੇਗੀ ਤੇ 2024 ਦੇ ਵਿੱਚ ਭਾਜਪਾ ਸਰਕਾਰ ਨੂੰ ਤਾਂ ਵੱਡਾ ਖਮਿਆਜਾ ਭੁਗਤਣਾ ਪਏਗਾ। ਜੇ ਵਾਕਈ ਮੋਦੀ ਜੀ ਹਮਦਰਦੀ ਰੱਖਦੇ ਆ ਮਸੀਹ ਲੋਕਾਂ ਨਾਲ, ਐਸਟੀ ਸਮਾਜ ਨਾਲ, ਸ਼ਡਿਊਲ ਟਰਾਈਬ ਨਾਲ, ਤੇ ਮੋਦੀ ਜੀ ਜਲਦ ਤੋਂ ਜਲਦ ਐਕਸ਼ਨ ਲੈਣ ਤੇ ਉੱਥੇ ਦੀ ਸਰਕਾਰ ਨੂੰ, ਉੱਥੋਂ ਦੀ ਸਰਕਾਰ ਹਟਾ ਕੇ ਰਾਸ਼ਟਰਪਤੀ ਰਾਜ ਲਾਇਆ ਜਾਵੇ।